ਅੱਜ ਦੀ ਕਿਤਾਬ ਸਾਵਾਂ ਵਿੱਚ ਤਰੇੜਾਂ। ਇਹ ਗਜ਼ਲਾਂ ਦਾ ਪਰਾਗਾ ਹੈ ਜਿਸ ਦੇ ਸ਼ਾਇਰ ਸਲੀਮ ਨਜਮੀ ਹੋ ਰਹੀ ਨੇ। ਸਾਵਾਂ ਵਿੱਚ ਤਰੇੜਾਂ ਕਦੋਂ ਆਉਂਦੀਆਂ ਨੇ? ਜਦੋਂ ਜੀਵਨ ਤੋਂ ਵੱਡੇ ਦੁੱਖ ਗਲੇ ਲਾਈਏ। ਦੁਨੀਆ ਦੇ ਵਿੱਚ ਲਗਭਗ 7.5 ਅਰਬ ਇਨਸਾਨ ਵਸ ਰਹੇ ਨੇ। ਇਹਨਾਂ ਇਨਸਾਨਾਂ ਦਾ ਸਭ ਤੋਂ ਵੱਡਾ ਦੁੱਖ ਭੁੱਖ ਹੈ। ਫਿਰ ਇਹ ਵੱਡਾ ਦੁੱਖ ਉਦੋਂ ਹੋਰ ਵੱਡਾ ਹੋ ਜਾਂਦਾ ਹੈ ਜਦੋਂ ਉਹ ਅਜਿਹੇ ਦੇਸ਼ ਵਿੱਚ ਆ ਜਾਂਦਾ ਹੈ ਜਿੱਥੇ ਬੇਰੁਜ਼ਗਾਰੀ, ਜਿੱਥੇ ਨਾਇਨਸਾਫੀ ਹੈ, ਜਿੱਥੇ ਜ਼ੁਲਮ ਹੈ, ਜਿੱਥੇ ਮਾੜੇ ਦਾ ਇਸਤਿਹਸਾਲ ਹੈ, ਜਿੱਥੇ ਤਗੜਾ ਜ਼ੋਰਵਰ ਹੈ। ਉਹ ਅਜਿਹਾ ਜ਼ੋਰਾਵਰ ਹੈ ਕਿ ਉਹ ਮਾੜੇ ਨੂੰ ਕਿਸੇ ਤਰ੍ਹਾਂ ਦੇ ਹਕੂਕ ਦੇਣ ਲਈ ਤਿਆਰ ਨਹੀਂ ਹੈ। ਇਸ ਤਰ੍ਹਾਂ ਜਦੋਂ ਹਾਲਾਤ ਹੋ ਜਾਣ ਤੇ ਫਿਰ ਸਾਵਾਂ ਵਿੱਚ ਤਰੇੜਾਂ ਤੇ ਆ ਜਾਂਦੀਆਂ ਨੇ। ਮਾੜੇ ਲੋਕਾਂ ਦੇ ਦੇਸ਼ਾਂ ਵਿੱਚ ਭੁੱਖ ਨਾਲ ਲੜਦੇ ਲੋਕ ਜੀਵਨ ਬਾਜ਼ੀ ਹਾਰ ਜਾਂਦੇ ਨੇ। ਸਲੀਮ ਨਜਮੀ ਹੋਰਾਂ ਦੀ ਸ਼ਾਇਰੀ ਪੜ੍ਹਦਿਆਂ ਹੋਇਆਂ ਮਾੜੇ ਲੋਕਾਂ ਦੀ ਯਾਦ ਜਿੱਥੇ ਆਉਂਦੀ ਏ ਉੱਥੇ ਉਹਨਾਂ ਤਗੜਿਆਂ ਦਾ ਵੀ ਜ਼ਿਕਰ ਮਿਲਦਾ ਏ ਜੋ ਮਾੜਿਆਂ ਦਾ ਇਸਤਿਹਸਾਲ ਸ਼ੋਸ਼ਣ ਕਰ ਰਹੇ ਨੇ। ਸਲੀਮ ਨਜਮੀ ਮਾੜਿਆਂ ਨੂੰ ਨਹੀਂ ਵਿਸਾਰਦੇ ਤੇ ਫਿਰ ਉਹ ਉਹਨਾਂ ਤਗੜਿਆਂ ਦਾ ਵੀ ਜ਼ਿਕਰ ਕਰਦੇ ਨੇ ਜਿਨ੍ਹਾਂ ਨੇ ਮਾੜਿਆਂ ਨੂੰ ਹੋਰ ਮਾੜਾ ਕੀਤਾ ਹੋਇਆ ਹੈ। ਮਾੜੇ ਦੇ ਸਿਰ ਚੜ੍ਹਿਆ ਕਰਜ਼ਾ, ਕਸਮੇ ਅੱਜ ਕੱਲ੍ਹ ਲੈਣਾ ਔਖਾ। ਸਫਾ ਨੰਬਰ 118 ਤੇ ਉਹਨਾਂ ਦਾ ਸ਼ੇਰ, ਮਾੜੇ ਦੇ ਸਿਰ ਚੜ੍ਹਿਆ ਕਰਜ਼ਾ, ਕਸਮੇ ਅੱਜ ਕੱਲ੍ਹ ਲੈਣਾ ਔਖਾ। ਇੱਥੇ ਇੰਝ ਲੱਗਦਾ ਹੈ ਜਿਵੇਂ ਉਹ ਕਿਸੇ ਗਲੀ ਦੇ ਇੱਕ ਮਕਾਨ ਦੇ ਮਾੜੇ ਦਾ ਜ਼ਿਕਰ ਨਹੀਂ ਕਰ ਰਹੇ, ਸਗੋਂ ਇੱਕ ਅਜਿਹੇ ਦੇਸ਼ ਦੀ ਗੱਲ ਕਰਦੇ ਨੇ ਜਿਹਦੇ ਸਿਰ ਕਰਜ਼ਾ ਅਜਿਹਾ ਚੜ੍ਹ ਗਿਆ ਹੈ ਕਿ ਉਹ ਲੈਣਾ ਔਖਾ ਹੋ ਗਿਆ ਹੈ। ਇਨਫਰਾਦੀ ਜਿਹੜੇ ਨੇ ਮਸਲੇ ਉਹ ਇਜਤਮਾਈ ਮਸਲੇ ਕਿਵੇਂ ਬਣ ਜਾਂਦੇ ਨੇ, ਇਹ ਉਹਨਾਂ ਦੀ ਸ਼ਾਇਰੀ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ। ਸਲੀਮ ਨਜਮੀ ਹੋਰਾਂ ਦੇ ਹਵਾਲੇ ਨਾਲ ਇਰਸ਼ਾਦ ਸੰਧੂ ਹੋਰਾਂ ਦੇ ਜਿਹੜੇ ਵਿਚਾਰ ਨੇ ਉਹ ਫਲੈਪ ਦੇ ਉੱਤੇ ਲਿਖੇ ਗਏ ਨੇ। ਅਸੀਂ ਉਹ ਤੁਹਾਡੇ ਸਾਹਮਣੇ ਰੱਖਨੇ ਹਾਂ। ਲਿਖਦੇ ਨੇ ਇਰਸ਼ਾਦ ਸੰਧੂ ਹੋਰੀ, ਸਲੀਮ ਨਜਮੀ ਆਪਣੀ ਮਿੱਟੀ ਨਾਲ ਜੁੜਿਆ ਉਹ ਸ਼ਾਇਰ ਏ ਜਿਹਦੇ ਕੋਲ ਤਖਯੁਲ ਵੀ ਏ, ਮੁਸ਼ਾਹਦਾ ਏ ਕਾਇਨਾਤ ਵੀ, ਤੇ ਉਹਨੂੰ ਜ਼ੁਬਾਨ ਤੇ ਕਮਾਂਡ ਵੀ ਏ। ਇਹ ਉਹੀ ਤਿੰਨੋਂ ਚੀਜ਼ਾਂ ਨੇ ਜਿਹੜੀਆਂ ਕਿਸੇ ਸ਼ਾਇਰ ਨੂੰ ਸ਼ਾਇਰ ਬਣਾਉਂਦੀਆਂ ਨੇ। ਸਲੀਮ ਨਜਮੀ ਨੂੰ ਬਹੁਤ ਸਾਰੇ ਮਸਲਿਆਂ ਦੀ ਨਾ ਸਿਰਫ ਆਗਾਹੀ ਏ ਸਗੋਂ ਉਹਨੇ ਬਹੁਤ ਕੁਝ ਆਪ ਹੰਡਾਇਆ ਵੀ ਏ। ਤਾਈਓ ਹੀ ਉਹਦੀ ਸ਼ਾਇਰੀ ਵਿੱਚ ਦੁੱਖ, ਦਰਦ, ਭੁੱਖ ਤੇ ਗਮ ਦਾ ਇਜ਼ਹਾਰ ਫਰਾਵਾਂ ਮਿਲਦਾ ਹੈ। ਇਹ ਸੀ ਇਰਸ਼ਾਦ ਸੰਧੂ ਹੋਰਾਂ ਦੇ ਵਿਚਾਰ ਜਿਹੜੇ ਤੁਹਾਡੇ ਸਾਹਮਣੇ ਰੱਖੇ ਗਏ। ਅਲੀ ਅਨਵਰ ਅਹਿਮਦ ਹੋਰਾਂ ਨੇ ਸਲੀਮ ਨਜਮੀ ਨੂੰ ਪੰਜਾਬੀ ਗਜ਼ਲ ਦਾ ਦਰਵੇਸ਼ ਸ਼ਾਇਰ ਦੱਸਿਆ ਹੈ। ਚੌਧਰੀ ਤੇ ਕਮੀ ਤਬਕੇ ਵਿੱਚ ਵਿੱਥ ਦੌਲਤਕਾਰਾਂ ਨੇ। ਚੌਧਰੀ
ਦੇ ਹੁੱਕੇ ਪਾਣੀ ਭਰਨਾ, ਹੁੱਕਾ ਤਾਜ਼ਾ ਕਰਨਾ ਕਮੀ ਦਾ ਹੀ ਕੰਮ ਸਮਝਿਆ ਜਾਂਦਾ ਏ। ਪੜ੍ਹਾਈ ਲਿਖਾਈ ਨਾਲ ਫੁੱਲ ਗੁਲਾਬ ਪੁੱਤਰ ਵੱਡਾ ਅਫਸਰ ਬਣ ਸਕਦਾ ਏ, ਪਰ ਆਲ ਦੁਆਲੇ ਦੇ ਹਾਲਾਤ ਸਲੀਮ ਨਜਮੀ ਨੂੰ ਅਜਿਹੇ ਨਜ਼ਰ ਆਉਂਦੇ ਨੇ ਜਿਹੜੇ ਤਬਦੀਲੀ ਲਿਆਂਦੇ ਨਹੀਂ ਲੱਗਦੇ। ਫਿਰ ਉਹ ਘਰ ਦੇ ਪਹਿਰੇਦਾਰਾਂ ਦੇ ਹਵਾਲੇ ਨਾਲ ਕੀ ਗੱਲ ਕਰਦੇ ਨੇ, ਜਿੱਥੇ ਜਿੱਥੇ ਘਰ ਦੇ ਪਹਿਰੇਦਾਰ ਲੁਟੇਰੇ ਹੁੰਦੇ ਨੇ, ਉੱਥੇ ਉੱਥੇ ਚਾਨਣ ਦੀ ਥਾਂ ਕੁੱਪ ਹਨੇਰੇ ਹੁੰਦੇ ਨੇ। ਚਾਨਣ ਤਰੱਕੀ ਦੀ ਅਲਾਮਤ ਹੈ, ਫਲਾਹ ਬਿਹਤਰੀ ਤੇ ਚੰਗੇ ਮੁਸਤਕਬਲ ਦੀ ਅਲਾਮਤ ਹੈ, ਤੇ ਕੁੱਪ ਹਨੇਰਾ ਪਿੱਛੇ ਦੇ ਸਫ਼ਰ ਦੀ ਅਲਾਮਤ ਹੈ ਤੇ ਰੁਕ ਜਾਣ ਦੀ ਵੀ ਅਲਾਮਤ ਹੈ। ਕੁੱਪ ਹਨੇਰੇ ਤਰੱਕੀ ਨੂੰ ਢੱਕ ਦਿੰਦੇ ਨੇ। ਸਲੀਮ ਨਜਮੀ ਹੋਰਾਂ ਨੇ ਬੜੀ ਨਿਡਰਤਾ ਨਾਲ ਇਹ ਸ਼ੇਰ ਕਿਹਾ ਹੈ, ਜਿਹਦੇ ਕਈ ਪੱਖ ਜਿਹੜੇ ਨੇ ਉਹ ਸਾਡੇ ਸਾਹਮਣੇ ਲਿਆਏ ਜਾ ਸਕਦੇ ਨੇ, ਲਿਆਂਦੇ ਨੇ ਉਹਨਾਂ ਨੇ। ਸਲੀਮ ਨਜਮੀ ਹੋਰਾਂ ਨੇ ਸੰਨ 1947 ਵਿੱਚ ਪੰਜਾਬ ਅੰਦਰ ਜੋ ਵਾਪਰੀ ਉਸ ਦੇ ਹਵਾਲੇ ਨਾਲ ਵੀ ਸ਼ੇਰ ਲਿਖੇ। ਫਿਰ ਇਸ਼ਕ ਨਾਲ ਖੁੰਝੇ ਲੱਗ ਕੇ ਜੱਗ ਨੂੰ ਤਮਾਸ਼ਾ ਵਿਖਾਉਂਦੇ ਜਜ਼ਬੇ ਵੀ ਸਲੀਮ ਨਜਮੀ ਦੇ ਕੋਲ ਮੌਜੂਦ ਨੇ। ਸਲੀਮ ਨਜਮੀ ਹੋਰੀ ਜਦੋਂ ਦਿਲ ਦੀਆਂ ਗੱਲਾਂ ਕਰਦੇ ਨੇ ਤੇ ਇੰਝ ਲੱਗਦਾ ਏ ਜਿਵੇਂ ਉਹਨਾਂ ਨੇ ਸਬਰਾਂ ਦਾ ਘੁੱਟ ਭਰਿਆ ਹੋਇਆ। ਉਹ ਗੱਲਾਂ ਦਬੀਆਂ ਦਬੀਆਂ ਗੱਲਾਂ ਨੇ। ਫਿਰ ਮਾੜੇ ਦੀ ਜਿਹੜੀ ਗੱਲ ਏ ਉਹ ਬਹੁਤ ਜ਼ਿਆਦਾ ਇਸ ਸ਼ੇਰੀ ਪਰਾਗੇ ਵਿੱਚ ਨਜ਼ਰ ਆਉਂਦੀ ਹੈ। ਮਾੜੇ ਲਈ ਫਿਰ ਹੋ ਗਈ ਨਾ ਗੱਲ ਘਾਟੇ ਦੀ, ਵੱਧ ਗਈ ਕੀਮਤ ਤੇਲ ਘਿਓ ਤੇ ਆਟੇ ਦੀ। ਮਾੜਾ ਬੁਨਿਆਦੀ ਲੋੜਾਂ ਦੇ ਪਿੱਛੇ ਨੱਸ ਰਿਹਾ ਹੈ, ਉਸ ਨੂੰ ਹੋਰ ਸੁਰਤ ਹੀ ਕੋਈ ਨਹੀਂ। ਉਹ ਜੀਣ ਦੇ ਦੌੜ ਦੇ ਵਿੱਚ ਇੰਨਾ ਨੱਸਦਾ ਜਾ ਰਿਹਾ ਹੈ, ਇੰਨਾ ਹੱਫਦਾ ਜਾ ਰਿਹਾ ਹੈ ਕਿ ਅਖੀਰ ਮੌਤ ਉਸ ਨੂੰ ਹੀ ਰੋਕ ਸਕਦੀ ਹੈ। ਉਹ ਐਸੇ ਹੀ ਗਦੀ ਗੇੜੇ ਵਿੱਚ ਸਾਰੀ ਹਯਾਤੀ ਜਿਹੜੀ ਹੈ ਉਹ ਬਿਤਾ ਦਿੰਦਾ ਹੈ। ਸਲੀਮ ਨਜਮੀ ਵੀ ਅਜਿਹੇ ਮਾੜੇ ਲੋਕਾਂ ਦੀ ਗੱਲ ਕਰਦੇ ਨੇ। ਫਿਰ ਮਾੜਿਆਂ ਦੀ ਗੱਲ ਕਰਦੇ ਹੋਏ ਉਹ ਇਨਫਰਾਦੀ ਤੋਂ ਇਜਤਮਾਈ ਹਵਾਲਾ ਜਿਵੇਂ ਸਾਡੇ ਸਾਹਮਣੇ ਰੱਖ ਦਿੰਦੇ ਨੇ। ਮਾੜੇ ਦੇ ਸਿਰ ਚੜ੍ਹਿਆ ਕਰਜ਼ਾ, ਕਸਮੇ ਅੱਜ ਕੱਲ੍ਹ ਲੈਣਾ ਔਖਾ। ਹੁਣ ਇਹ ਜਿੱਥੇ ਇੱਕ ਗਲੀ, ਇੱਕ ਮੁਹੱਲਾ, ਇੱਕ ਪਿੰਡ ਦੇ ਕਿਸੇ ਵਾਸੀ ਦੀ ਗੱਲ ਏ, ਉੱਥੇ ਪੂਰੀ ਦੁਨੀਆ ਦੇ ਵਿੱਚ ਅਜਿਹੇ ਮਾੜੇ ਦੇਸਾਂ ਦੀ ਵੀ ਗੱਲ ਏ ਜਿਹਦੇ ਸਿਰ ਕਰਜ਼ਾ ਚੜ੍ਹਦਾ ਏ ਤੇ ਫਿਰ ਉਹ ਇੱਕ ਸਦੀ ਵੀ ਆਉਣ ਵਾਲੀਆਂ ਹਕੂਮਤਾਂ ਉਹ ਕਰਜ਼ਾ ਨਹੀਂ ਲਾ ਸਕਦੀਆਂ। ਸਲੀਮ ਨਜਮੀ ਹੋਰੀ ਅੰਤਰਜਾਨੀ ਭੁੱਖ ਨੂੰ ਗਲੇ ਤੋਂ ਲਾਹਣਾ ਚਾਹੁੰਦੇ ਨੇ ਤੇ ਅਜਿਹੇ ਸਬਬ ਪੈਦਾ ਕਰਨਾ ਚਾਹੁੰਦੇ ਨੇ ਜਿਸ ਨਾਲ ਕਾਸੇ ਨਾ ਹੱਥਾਂ ਵਿੱਚ ਫੜੇ ਹੋਣ। ਭੀਖ ਮੰਗਣ ਵਾਲੇ ਨਹੀਂ ਉਹ ਵੇਖਣਾ ਚਾਹੁੰਦੇ, ਸਗੋਂ ਆਪਣੀ ਰੋਜ਼ੀ ਰੋਟੀ ਕਮਾਉਣ ਵਾਲੇ ਤੇ ਰੋਜ਼ੀ ਰੋਟੀ ਕਮਾਉਣ ਦੇ ਸਬਬ ਕਰਨ ਵਾਲੇ ਹਾਲਾਤ ਜਿਹੜੇ ਨੇ ਉਹ ਵੇਖਣਾ ਚਾਹੁੰਦੇ ਨੇ। ਇਸੇ ਲਈ ਤੇ ਉਹ ਕਹਿੰਦੇ ਨੇ, ਮੇਰੀ ਮੰਨੋ ਭੁੱਖੇ ਬਾਲਾਂ ਹੱਥੀਂ ਕਾਸੇ ਨਾ ਦਿਓ। ਮੇਰੀ ਮੰਨੋ ਭੁੱਖੇ ਬਾਲਾਂ ਹੱਥੀਂ ਕਾਸੇ ਨਾ ਦਿਓ, ਰੋਟੀ ਦਿਓ, ਰੋਟੀ ਦੀ ਥਾਂ ਰੋਜ਼ ਦਲਾਸੇ ਨਾ ਦਿਓ। ਇਹ
ਸ਼ੇਰ ਜਿੱਥੇ ਭੁੱਖ ਦੇ ਮਸਲੇ ਨੂੰ ਬਿਆਨ ਕਰਦਾ ਹੈ, ਉੱਥੇ ਉਹਨਾਂ ਦਿਲਾਸੇ ਦੇਵਣ ਵਾਲੇ ਹਾਲਾਤ ਵੀ ਦੱਸਦਾ ਹੈ। ਪੋਲੀਟੀਕਲ ਸਿਸਟਮ ਜਾਂ ਸਿਆਸੀ ਨਿਜ਼ਾਮ ਜਿਹੜਾ ਹੈ ਉਹ ਇੰਨਾ ਤਾਕਤਵਰ ਹੋਣਾ ਚਾਹੀਦਾ ਹੈ ਜਿਹਦੇ ਨਾਲ ਹਰ ਮਾੜੇ ਬੰਦੇ ਨੂੰ ਬੁਨਿਆਦੀ ਲੋੜਾਂ ਜਿਹੜੀਆਂ ਨੇ ਉਹ ਜ਼ਰੂਰ ਮਿਲਣ। ਉਹਨਾਂ ਨੂੰ ਦਿਲਾਸੇ ਦੇ ਕੇ ਸਿਰਫ ਉਹਨਾਂ ਕੋਲੋਂ ਵੋਟਾਂ ਦੀ ਗਿਣਤੀ ਵਧਾਉਣ ਦਾ ਕੰਮ ਨਾ ਲਿਆ ਜਾਵੇ, ਕਿਉਂ ਜੇ ਉਹ ਦੁੱਖ ਕਦੀ ਨਹੀਂ ਖਤਮ ਹੁੰਦੇ ਜਿਹਦੇ ਵਿੱਚ ਭੁੱਖ ਹੈ। ਜਿਸ ਦੀ ਭੁੱਖ ਸਲਾਮਤ ਹੈ ਸੱਜਣੋ, ਸਮਝੋ ਦੁੱਖ ਸਲਾਮਤ ਹੈ। ਜਿਸ ਦੀ ਭੁੱਖ ਸਲਾਮਤ ਹੈ ਸਮਝੋ ਦੁੱਖ ਸਲਾਮਤ ਹੈ। ਇਸੇ ਲਈ ਸਲੀਮ ਨਜਮੀ ਹੋਰੀ ਦੁੱਖਾਂ ਨਾਲ ਹੰਡਾਇਆ ਮੌਸਮ ਜਿਹੜਾ ਹਿੱਸੇ ਆਇਆ ਮੌਸਮ, ਦੁੱਖ ਦਾ ਜ਼ਿਕਰ ਤੇ ਭੁੱਖ ਦਾ ਜ਼ਿਕਰ ਉਹ ਆਪਣੀ ਸ਼ਾਇਰੀ ਵਿੱਚ ਭਰਵਾਂ ਕਰਦੇ ਨੇ, ਕਿਉਂ ਜੇ ਭੁੱਖ ਦਾ ਦੁੱਖ ਹੀ ਬਹੁਤ ਵੱਡਾ ਹੈ। ਸਲੀਮ ਨਜਮੀ ਹੋਰੀ ਲਿਖਦੇ ਨੇ, ਪੁੱਠੀਆਂ ਹੋਵਨ ਜੇ ਤਕਦੀਰਾਂ ਬਾਵਾ ਜੀ, ਕੰਮ ਨਾ ਆਵਨ ਫਿਰ ਤਦਬੀਰਾਂ ਬਾਵਾ ਜੀ, ਮੈਨੂੰ ਤੈਨੇ ਵਿੰਗੀਆਂ ਓੜਾਂ ਜਾਪਦੀਆਂ, ਹੱਥਾਂ ਦੇ ਵਿੱਚ ਲੇਖ ਲਕੀਰਾਂ ਬਾਵਾ ਜੀ। ਜਦੋਂ ਉਹ ਲੇਖ ਲਕੀਰਾਂ ਦੀ ਗੱਲ ਕਰਦੇ ਨੇ ਤੇ ਫਿਰ ਉਹ ਇੱਕ ਸ਼ੇਰ ਹੋਰ ਉਹਨਾਂ ਦਾ ਸਾਹਮਣੇ ਅਸੀਂ ਲਿਆਉਂਦੇ ਹਾਂ, ਪੜ੍ਹਦਾ ਰਹਿਣਾ ਲੇਖਾਂ ਦੇ ਵਿੱਚ ਲਿਖੀਆਂ ਲੇਖ ਤਹਿਰੀਰਾਂ ਨੂੰ, ਹੱਥ ਵਿੱਚ ਵਗੀਆਂ ਵਿੰਗ ਪੜੰਗੀਆਂ ਓੜਾਂ ਵਾਂਗ ਲਕੀਰਾਂ ਨੂੰ। ਸਲੀਮ ਨਜਮੀ ਹੋਰਾਂ ਦੀ ਇਹ ਸ਼ਾਇਰੀ ਦੇ ਕੁਝ ਪੱਖ ਸਨ ਜਿਹੜੇ ਤੁਹਾਡੇ ਸਾਹਮਣੇ ਰੱਖੇ ਗਏ। ਇਹ ਸ਼ੇਰੀ ਪਰਾਗਾ ਪੰਜਾਬੀ ਗਜ਼ਲ ਦੇ ਹਵਾਲੇ ਨਾਲ ਇੱਕ ਵਧੀਆ ਸ਼ੇਰੀ ਪਰਾਗਾ ਬਣ ਜਾਂਦਾ ਹੈ ਜਦੋਂ ਅਸੀਂ ਇਹਦੇ ਵਿੱਚ ਹਕੀਕਤ ਦੇ ਪੱਖ ਵੇਖਣੇ ਆ ਤੇ ਸਾਡੇ ਉਹ ਮਸਲੇ ਸਾਹਮਣੇ ਲਿਆਂਦੇ ਗਏ ਨੇ ਜਿਹੜੇ ਅੱਜ ਦੇ ਨੇ, ਸਗੋਂ ਇਸ ਦੇਸ਼ ਦੇ ਵਿੱਚ ਤੇ ਪੌਣੀ ਸਦੀ ਤੋਂ ਇਹੀ ਮਸਲੇ ਚੱਲਦੇ ਆ ਰਹੇ ਨੇ। ਸਲੀਮ ਨਜਮੀ ਹੋਰਾਂ ਦੀ ਇਸ ਕਿਤਾਬ ਨੂੰ ਨਸਤਾਲੀਕ ਮਤਬੂਆਤ ਵੱਲੋਂ ਛਾਪੇ ਚਾੜਿਆ ਗਿਆ। F3 ਅਲ ਫਿਰੋਜ਼ ਸੈਂਟਰ, ਗਜ਼ਨੀ ਸਟਰੀਟ, ਉਰਦੂ ਬਾਜ਼ਾਰ, ਲਾਹੌਰ ਤੋਂ ਇਹ ਕਿਤਾਬ ਮੰਗਵਾਈ ਜਾ ਸਕਦੀ ਹੈ। ਸਾਵਾਂ ਵਿੱਚ ਤਰੇੜਾਂ। ਇਸ ਕਿਤਾਬ ਦਾ ਮੁੱਲ ਜੇ ਅਸੀਂ ਦੇਖੀਏ ਤੇ ਇਹਦਾ ਮੁੱਲ 400 ਰੁਪਏ ਹੈ ਤੇ ਇਸ ਕਿਤਾਬ ਦੇ ਕੁੱਲ ਸਫ਼ੇ 128 ਨੇ। ਆਖਰੀ ਗਜ਼ਲ ਤੁਹਾਡੇ ਸਾਹਮਣੇ ਉਸ ਦੇ ਕੁਝ ਸ਼ੇਰ। ਪੈਰ ਪੈਰ ਤੇ ਚੱਲ ਕੇ ਪੁੱਠੀ ਸਿੱਧੀ ਚਾਲ ਗਰੀਬੀ, ਕੀ ਦੱਸਾਂ ਕੀ ਕੀਤਾ ਸਾਡੇ ਨਾਲ ਗਰੀਬੀ, ਨਿੱਕੀ ਉਮਰੇ ਨਿੱਕੀਆਂ ਨਿੱਕੀਆਂ ਖੇਡਾਂ ਖੇਡਣ ਵੇਲੇ, ਤੂੰ ਕੀ ਜਾਣੇ ਖੋਰੇ ਕਿੰਨੇ ਖਾ ਗਈ ਬਾਲ ਗਰੀਬੀ, ਭੁੱਖ ਦੇ ਸੋਚ ਨਾ ਸਾਡੇ ਮੁੱਖ ਤੇ ਹਾਸੇ ਆਵਣ ਦਿੱਤੇ, ਵਕਤੋਂ ਪਹਿਲਾਂ ਸਿਰ ਦੇ ਕਰ ਗਈ ਚਿੱਟੇ ਵਾਲ ਗਰੀਬੀ, ਅਣਖ ਵੰਜਾਈ ਬਾਲ ਵਕਾਏ ਸੂਲੀ ਤੀਕ ਚੜਾਇਆ, ਕਿਹੜੀ ਖੇਡ ਨਹੀਂ ਖੇਡੀ ਮਾੜੇ ਨਾਲ ਗਰੀਬੀ, ਰੀਝਾਂ ਦੇ ਗਲ ਘੁੱਟ ਕੇ ਫਿਰਦੇ ਬੁੱਕ ਅਥਰੂ ਪੀਂਦੇ, ਇਸ ਧਰਤੀ ਤੇ ਲੱਖਾਂ ਰੋਲੇ ਹੀਰੇ ਲਾਲ ਗਰੀਬੀ, ਇਸ ਧਰਤੀ ਤੇ ਲੱਖਾਂ ਰੋਲੇ ਹੀਰੇ ਲਾਲ ਗਰੀਬੀ, ਜਿਨ੍ਹਾਂ ਦੇਸੀ ਦੁੱਖ ਸੁੱਖ ਸਾਂਝੇ ਜੀਣਾ ਮਰਨਾ ਇਕੱਠਾ, ਉਹੀਓ ਨਜਮੀ ਅੱਜ ਨਖੇੜੇ ਭਾਈਵਾਲ ਗਰੀਬੀ, ਪੈਰ ਪੈਰ ਤੇ ਚੱਲ ਕੇ ਪੁੱਠੀ ਸਿੱਧੀ ਚਾਲ ਗਰੀਬੀ,
ਕੀ ਦੱਸਾਂ ਕੀ ਕੀਤਾ ਸਾਡੇ ਨਾਲ ਗਰੀਬੀ। ਸਾਵਾਂ ਵਿੱਚ ਤ੍ਰਿਣਾ ਦੇ ਫਲੈਪ ਦੇ ਹਵਾਲੇ ਨਾਲ ਤੁਹਾਨੂੰ ਕੁਝ ਸਤਰਾਂ ਪਹਿਲੇ ਦੱਸੀਆਂ ਗਈਆਂ ਸਨ, ਸੁਣਾਈਆਂ ਗਈਆਂ। ਇੱਕ ਡੇਢ ਸਤਰ ਦੇ ਵਿੱਚ ਇਰਸ਼ਾਦ ਸੰਧੂ ਹੋਰੀ ਆਪਣੇ ਖਿਆਲ ਦੱਸਦੇ ਨੇ, ਸਾਵਾਂ ਵਿੱਚ ਤ੍ਰਿਣਾ ਵਿੱਚ ਨਵਾਂਪਨ ਤੇ ਤਾਜ਼ਗੀ ਏ, ਇਹ ਜਿਸ ਵਿੱਚ ਤਾਜ਼ਾ ਹਵਾ ਦਾ ਬੁੱਲਾ ਏ ਜਿਹੜਾ ਹਾਂ ਨੂੰ ਠਾਰ ਦਿੰਦਾ ਹੈ। ਸਲੀਮ ਨਜਮੀ ਦੇ ਇਸ ਸ਼ੇਰੀ ਪਰਾਖੇ ਦੇ ਹਵਾਲੇ ਨਾਲ ਤੁਹਾਡੇ ਸਾਹਮਣੇ ਆਪਣੇ ਵਿਚਾਰ ਸਾਹਮਣੇ ਰੱਖੇ ਗਏ। ਇਹ ਸ਼ੇਰੀ ਪਰਾਗਾ ਇੱਕ ਵਾਰੀ ਇਹਦਾ ਟਾਈਟਲ ਦੇਖ ਲਓ, ਸਲੀਮ ਨਜਮੀ ਹੋਰਾਂ ਦਾ ਸ਼ੇਰੀ ਪਰਾਗਾ।